अस्सलाम वालेकुम नाज़रीन, सरदार कमाल तुहाडी खिदमत 'ਚ हाज़र है ते तुसीं वेख रहे हो सरदार कमाल ऑफिशियल चैनल। जिस तरह कि ਅਸੀਂ ਤੁਹਾਡਾ ਵਾਅਦਾ ਕੀਤਾ ਕਿ ਜਿਹੜਾ ਆਪਣੇ ਕੰਮ ਦਾ ਕਿੰਗ ਹੋਏਗਾ ਅਸੀਂ ਤੁਹਾਡੀ ਉਹਦੇ ਨਾਲ ਮੁਲਾਕਾਤ ਕਰਵਾਉਂਦੇ ਰਵਾਂਗੇ। ਅੱਜ ਦੇ ਜਿਹੜੇ ਸਾਡੇ ਕੋਲ ਕਿੰਗ ਨੇ, ਕਿੰਗ ਆਫ ਗੁਜਰਾਂਵਾਲਾ, ਕਿੰਗ ਆਫ ਲਾਹੌਰ, ਕਿੰਗ ਆਫ ਪੰਜਾਬ ਤੇ ਹੁਣ ਕਿੰਗ ਆਫ ਵਰਲਡ, ਜਨਾਬ ਅਕਰਮ ਉਦਾਸ ਸਾਹਿਬ। अस्सलाम वालेकुम सरदार साहब, की हाल है? बड़ी मेहरबानी, तुसी मैनू इन्नी ये हलाशेरी है। वाह। मैं नहीं कहांगा कि मैं किंग ऑफ हो गया या इस तरह हो गया। ये हलाशेरी है, तुहाडे वड्डियां दी तुहाडा प्यार है कि तुसी सानू हलाशेरी दे रहे हो कि काम जिहड़ा फिर करो, अच्छा करो। लेकिन तुहाडे कोलों सिੱਖ के ਅਸੀਂ कर रहे हैं, जिवें दा भी कर रहे हैं, तुहाडे सामने में ਅਸੀਂ ਤੁਹਾਡੇ ਵਰਗਾ ਨਹੀਂ ਕਰ ਸਕਦੇ। ਵੈਰੀ ਗੁੱਡ ਅਕਰਮ ਸਾਹਿਬ, ਮਾਸ਼ਾਅੱਲਾ ਬਹੁਤ ਅੱਛਾ ਕੰਮ ਕੀਤਾ। ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਮੈਂ ਤੁਹਾਡੀ ਫਿਲਮ ਆਈ ਚੱਲ ਮੇਰਾ ਪੁੱਤ ਜੀ, ਮੈਂ ਉਹਦਾ ਫਸਟ ਪਾਰਟ ਵੇਖਿਆ, ਦੂਸਰਾ ਉਹਦਾ ਜਿਹੜਾ ਪਾਰਟ ਆਇਆ ਉਹ ਅਸੀਂ ਵੇਖ ਨਹੀਂ ਸਕੇ। ਠੀਕ ਹੈ ਜੀ, ਉਹ ਵੀ ਇਨਸ਼ਾਅੱਲਾ ਅਸੀਂ ਅਨਕਰੀਬ ਵੇਖਾਂਗੇ। ਪਾਰਟ 2 ਵੀ ਉਹਦਾ ਵੇਖਾਂਗੇ। ਪਾਰਟ 1 ਮੈਂ ਵੇਖਿਆ। ਅੱਛਾ, ਮੈਨੂੰ ਕਾਫੀ ਲੋਕ ਸਨ ਉਸ ਫਿਲਮ ਵਿੱਚ, ਪਾਕਿਸਤਾਨ ਦੇ ਹੋਰ ਲੋਕ ਵੀ ਬੜੇ ਸਨ, ਤੇ ਮੈਨੂੰ ਦੂਸਰੇ ਲੋਕਾਂ ਤੇ ਬੜੀ ਉਮੀਦ ਸੀ ਕਿ ਯਾਰ ਇਹ ਯਕੀਨਨ ਇਹਨੇ ਵੀ ਫਿਲਮ ਕੀਤੀ, ਇਹ ਵੀ ਕੋਈ ਅੱਛਾ ਕੰਮ ਕਰ ਰਿਹਾ ਹੈਗਾ, ਇਹਨੇ ਵੀ ਅੱਛਾ ਕੰਮ ਕੀਤਾ ਹੈਗਾ। ਅੱਛਾ, ਤੁਹਾਡੇ ਬਾਰੇ 'ਚ ਮੇਰੀ ਕੋਈ ਇਤਨੀ ਅੱਛੀ ਉਮੀਦ ਨਹੀਂ ਸੀ। ਮੈਂ ਕਿਹਾ ਯਾਰ ਅਕਰਮ ਨੇ ਕਦੀ ਫਿਲਮ ਨਹੀਂ ਕੀਤੀ ਇੰਨੀ, ਤੇ ਅਕਰਮ ਪਤਾ ਨਹੀਂ ਉਹ 'ਚ ਕੀ ਕਰੇਗਾ। ਉਹ ਫਿਰ ਮੈਂ ਇੱਕ ਦੋਸਤ ਨਾਲ ਫਿਲਮ ਦੇ ਹਿੱਸੇ ਨੇ ਸਾਡੀ ਦੇ ਨਾਸਰ ਚਰੂਟੀ ਸਾਹਿਬ ਨਾਲ ਬੈਕ ਫਿਲਮ ਵੇਖ ਰਿਹਾ ਸਾਂ, ਤੇ ਮੈਂ ਫਿਲਮ ਵੇਖਣ ਤੋਂ ਬਾਅਦ ਕਿਹਾ, ਮੈਂ ਕਿਹਾ ਯਾਰ ਇਹ ਅਕਰਮ ਨੇ ਤਾਂ ਮੈਨੂੰ ਹੈਰਾਨ ਕਰਤਾ ਹੈ, ਸਭ ਤੋਂ ਅੱਛਾ ਕੰਮ ਹੀ ਅਕਰਮ ਨੇ ਕੀਤਾ ਹੈ। ਠੀਕ ਹੈ ਜੀ, ਤੇ ਇਹ ਕਿਸ ਤਰ੍ਹਾਂ ਹੋਇਆ ਜੀ? ਇਹ ਤੁਸੀਂ ਸਰਦਾਰ ਸਾਹਿਬ, ਬੱਚਿਆਂ ਨੂੰ, ਬੱਚੇ ਜਿੰਨਾ ਮਰਜ਼ੀ ਅੱਛਾ ਕੰਮ ਕਰਨ ਨਾ, ਉਹਨਾਂ ਨੂੰ ਮਾਂ ਪਿਓ ਵਾਸਤੇ ਇਹੀ ਹੁੰਦਾ ਕਿ ਬੱਚਾ ਇਹਨੇ ਕੀ ਕਰਨਾ। ਉਹ ਬੱਚਾ ਜਦੋਂ ਕੋਈ ਕੰਮ ਕਰਕੇ ਆ ਜਾਂਦਾ, ਜਾਂ ਲੋਕੀ ਉਹਨਾਂ ਨੂੰ ਕਹਿੰਦੇ ਨੇ ਜੀ ਤੁਹਾਡੇ ਬੱਚੇ ਨੇ ਇਹ ਕੰਮ ਕੀਤਾ, ਉਹ ਫਿਰ ਉਹ ਕਹਿੰਦੇ ਨੇ ਹਾਂ ਠੀਕ ਹੈ ਕੀਤਾ ਹੋਣਾ। ਅਸੀਂ ਤੁਹਾਡੇ ਬੱਚੇ ਆ, ਤੁਸੀਂ ਸਾਡੇ ਵੱਡੇ ਹੋ, ਮਾਂ ਪਿਓ ਸਾਡੇ। ਅਸੀਂ ਜਿੰਨਾ ਵੀ ਅੱਛਾ ਕਰਾਂਗੇ ਨਾ ਜੀ, ਉਹ ਤੁਹਾਨੂੰ ਇਸ ਤਰ੍ਹਾਂ ਹੀ ਲੱਗੇਗਾ ਕਿ ਯਾਰ ਇਹਦੇ ਤੇ ਉਮੀਦ ਨਹੀਂ ਸੀ ਹੈਗੀ, ਕਿਉਂਕਿ ਬੱਚਾ ਤੇ ਉਹ ਬਚਪਨ ਤੋਂ ਲੈ ਕੇ ਜਦੋਂ ਪੜਿਆ ਹੁੰਦਾ ਸਾਹਮਣੇ, ਨਹੀਂ, ਉਹਨੂੰ ਮਾਸ਼ਾਅੱਲਾ ਉਮੀਦ ਹੀ ਨਹੀਂ ਹੁੰਦੀ ਮਾਂ ਪਿਓ ਨੂੰ ਕਿ ਜੀ ਇਹ ਐਡਾ ਅੱਛਾ ਕੰਮ ਕਰੇ। ਬਹੁਤ ਅੱਛਾ ਕੰਮ ਕੀਤਾ ਹੈ, ਔਰ ਤੁਹਾਡੀ ਕਾਮਯਾਬੀ ਅੱਛਾ ਕੰਮ ਕਰਨ ਦੀ ਇਹ ਕਿ ਅਗਲੀ ਫਿਲਮ ਜਿਹੜੀ ਪਾਰਟ 2 ਬਣੀ ਹੈ, ਉਹਦਾ ਜਿਹੜਾ ਉਹਨਾਂ ਨੇ ਟਾਈਟਲ ਸੌਂਗ ਬਣਾਇਆ ਉਹ ਤੁਹਾਡੇ ਗੱਲ ਤੇ ਬਣਾਇਆ ਕਿ ਬੂਟਾ ਗਾਲਾਂ ਕੱਢਦਾ ਹੈ। ਔਰ ਤੁਸੀਂ ਇਸ ਤਰ੍ਹਾਂ ਹਿੱਟ ਹੋਏ ਕਿ ਬੂਟਾ ਗਾਲਾਂ ਕੱਢਦਾ ਹੈ ਕਿ ਕਿਸੇ ਅਸੀਂ ਆਲਮ ਨੂੰ ਸੁਣ ਰਹੇ ਉਹ ਵੀ ਵਿੱਚ ਕਹਿ ਰਹੇ ਬੂਟਾ ਗਾਲਾਂ ਕੱਢਦਾ, ਕਿਸੇ ਸਿਆਸਤਦਾਨ ਨੂੰ ਸੁਣਨੇ ਆ ਉਹ ਵੀ ਕਹਿ ਰਹੇ ਕਿ ਫਿਰ ਕਹਿੰਦੇ ਬੂਟਾ ਗਾਲਾਂ ਕੱਢਦਾ, ਬੱਚੇ ਗਲੀਏ 'ਚ ਕਹਿ ਰਹੇ ਨੇ ਬੂਟਾ ਗਾਲਾਂ ਕੱਢਦਾ ਹੈ। ਹਾਂਜੀ, ਤੇ ਇਹ ਬੂਟਾ ਵਾਕਈ ਗਾਲਾਂ ਕੱਢਦਾ ਹੈ ਜਾਂ ਨਹੀਂ? ਉਹ ਸਰਦਾਰ ਸਾਹਿਬ ਫਿਲਮ ਤੁਸੀਂ ਵੇਖੀ ਵੀ ਹੋਣੀ ਹੈ। ਮੈਨੂੰ ਇੰਨੀ ਖੁਸ਼ੀ ਉਸ ਫਿਲਮ ਦੀ, ਇੰਨੀ ਖੁਸ਼ੀ ਹੈ ਤੁਹਾਡੇ ਚੈਨਲ ਦੀ ਹੈ ਕਿ ਰੱਬ ਕਰੇ ਵੀ ਉਸੇ ਤਰ੍ਹਾਂ ਹੀ ਛਾ ਜਾਏ, ਔਰ ਛਾਏਗਾ ਇਨਸ਼ਾਅੱਲਾ, ਅੱਲਾ ਦੀ ਮਿਹਰਬਾਨੀ ਨਾਲ। ਜਿਸ ਲੈਵਲ ਤੇ ਤੁਸੀਂ ਤੁਰੇ ਹੋ, ਜਿਹੜੇ ਬੰਦਿਆਂ ਨਾਲ ਤੁਹਾਡਾ ਪਿਆਰ ਹੈ, ਜਿੰਨੇ ਵੀ ਫਨਕਾਰ ਨੇ, ਵੱਡੇ ਤੋਂ ਵੱਡੇ, ਫਿਲਮ ਦੇ ਲਾ ਲਓ, ਸਟੇਜ ਦੇ ਲਾ ਲਓ, ਟੀਵੀ ਦੇ ਲਾ ਲਓ, ਉਹ ਸਾਰੇ ਤੁਹਾਡੇ ਬੱਚੇ ਨੇ, ਭਰਾਵਾਂ ਅੰਗਰ ਤੁਹਾਡੇ ਨਾਲ ਪਿਆਰ ਕਰਦੇ ਨੇ, ਜਿਹੜੇ ਤੁਹਾਡੇ ਲੈਵਲ ਦੇ ਨੇ, ਔਰ ਸਭ ਤੁਹਾਡੇ ਕੋਲ ਆਣਗੇ ਚੱਲ ਕੇ। ਔਰ ਇਸੇ ਤਰ੍ਹਾਂ ਹੀ ਇਹਦੀ ਵੀ ਕਾਮਯਾਬੀ ਹੋਏਗੀ। ਬਾਕੀ ਰਹਿ ਗਈ ਜੀ ਬੂਟਾ ਗਾਲਾਂ ਕੱਢਦਾ, ਉਹਦੇ ਵਿੱਚ ਮੈਂ ਗਾਲ ਨਹੀਂ ਕੱਢੀ। ਨਹੀਂ, ਗਾਲ ਤੇ ਵਾਕਈ ਨਹੀਂ ਕੱਢੀ। ਲੋਕਾਂ ਨੂੰ ਪਤਾ ਨਹੀਂ ਕਿਉਂ ਅੱਛਾ ਲੱਗ ਗਿਆ, ਕੋਈ ਰੱਬ ਦੀ ਰਹਿਮਤ ਹੋ ਗਈ, ਤੁਹਾਡੇ ਵੱਡਿਆਂ ਦੀਆਂ ਦੁਆਵਾਂ ਮੇਰੇ ਨਾਲ ਸਨ। ਬਈ ਖੂਬਸੂਰਤ ਗੱਲ ਹੈ ਕਿ ਬੂਟੇ ਨੇ ਗਾਲ ਨਹੀਂ ਕੱਢੀ, ਬੂਟਾ ਜੇ ਥ੍ਰੈਡ ਹੀ ਕਰ ਰਿਹਾ ਕਿ ਫਿਰ ਨਾ ਕਹਿਣਾ ਬੂਟਾ ਗਾਲਾਂ ਕੱਢਦਾ ਜੀ। ਉਹ ਜਿੱਥੇ ਕੋਈ ਗੱਲ ਉਹਨੂੰ ਪਸੰਦ ਨਹੀਂ ਆਉਂਦੀ ਜਾਂ ਜਿਹੜੀ ਗੱਲ ਉਹਨੂੰ ਅੱਛੀ ਨਹੀਂ ਲੱਗਦੀ, ਉੱਥੇ ਉਹ ਕਹਿੰਦਾ ਕਿ ਯਾਰ ਤੁਸੀਂ ਕਿਹਾ ਸੀ ਕਿ ਇਸ ਤਰ੍ਹਾਂ ਹੋਏਗਾ, ਨਹੀਂ ਹੋਇਆ, ਫਿਰ ਕਹਿੰਦੇ ਬੂਟਾ ਗਾਲਾਂ ਕੱਢਦਾ। ਵੇ ਬੜੀ ਗੱਲ ਹੈ। ਅੱਛਾ ਜੀ, ਆਪਣਾ ਅਕਰਮ ਸਾਹਿਬ, ਆਪਣੇ ਸਫ਼ਰ ਦਾ ਆਗਾਜ਼ ਤੁਸੀਂ ਗੁਜਰਾਂਵਾਲਾ ਤੋਂ ਕੀਤਾ ਜੀ? ਗੁਜਰਾਂਵਾਲੇ ਤੋਂ। ਤੇ ਇਸ ਫੀਲਡ ਦੇ ਤੁਹਾਡੇ ਉਸਤਾਦ ਕੌਣ ਨੇ? ਬਾਬਾ ਜੀ ਸ਼ੁਐਬ ਹਸਨ ਨੇ ਜੀ, ਗੁਜਰਾਂਵਾਲੇ। ਅੱਛਾ ਜੀ, ਵਾਹ। ਉਹ ਉਸਤਾਦ ਹੀ ਨੇ ਮੇਰੇ। ਮੈਂ ਕਿਸੇ ਨੂੰ ਇਹ ਨਹੀਂ ਕਹਿੰਦਾ ਜੀ ਮੇਰੇ ਫਲਾਣੇ ਉਸਤਾਦ ਨੇ, ਫਲਾਣੇ ਉਸਤਾਦ ਨੇ, ਲੇਕਿਨ ਮੈਂ ਵੱਡਿਆਂ ਦੀ, ਤੁਹਾਡੇ ਵਰਗਿਆਂ ਦੀ, ਸਹੇਲ ਸਾਹਿਬ ਦੀ, ਜਿੰਨੇ ਵੀ ਮੇਰੇ ਸੀਨੀਅਰ ਨੇ, ਜਿੰਨੇ ਵੀ ਕੰਮ ਕਰਨ ਵਾਲੇ ਨੇ, ਜਿਹੜੇ ਮੇਰੇ ਤੋਂ ਪਹਿਲੇ 2 ਦਿਨ ਜਾਂ 4 ਦਿਨ ਪਹਿਲੇ ਆਏ ਨੇ, ਮੈਂ ਉਹਨਾਂ ਦੀ ਇੰਝ ਇੱਜ਼ਤ ਕਰਨਾ ਜਿਵੇਂ ਉਸਤਾਦ ਦੀ ਕਰੇ। ਅੱਛਾ, ਤੇ ਜਦੋਂ ਤੁਸੀਂ ਇਸ ਫੀਲਡ 'ਚ ਗਏ ਸੀ ਉਸ ਤੋਂ ਪਹਿਲੇ ਕੀ ਕੰਮ ਕਰਦੇ ਸੀ? ਉਸ ਤੋਂ ਪਹਿਲੇ ਜੀ ਅਸੀਂ ਜ਼ਿਮੀਂਦਾਰਾ ਕਰਦੇ ਸੀ। ਅਸੀਂ ਰਾਜਪੂਤ ਜ਼ਿਮੀਂਦਾਰ ਤੇ ਏਡਾ ਮਜ਼ੇਦਾਰ, ਯਾਰ ਦੋ ਗੱਲਾਂ ਮਿਲਦੀਆਂ ਨਹੀਂ ਪਈਆਂ। ਨਹੀਂ, ਉਹ ਪਤਾ ਨਹੀਂ ਜੇ ਹੈਗਾ, ਬਸ ਕੰਮ ਸਮਝ ਕੇ ਨਾ ਜੀ ਕੰਮ ਨੂੰ ਕਰੀਦਾ। ਇਹ ਸੋਚੀਦਾ, ਇਹ ਸਮਝੀਦਾ ਕਿ ਯਾਰ ਬੁਰੀ ਗੱਲ ਕਰਨ ਨਾਲੋਂ ਗੱਲ 'ਚੋਂ ਗੱਲ ਕੱਢ ਲਈਏ ਤੇ ਉਹ ਅੱਛੀ ਰਹੇ। ਯਾਰ ਰਾਜਪੂਤ ਪਹਿਲੇ ਤਲਵਾਰਾਂ ਕੱਢਦੇ ਸੀ, ਹੁਣ ਤੁਸੀਂ ਸਟੇਜ ਤੇ ਜਾ ਕੇ ਚਮੋਟੇ ਕੱਢ ਲੈਂਦੇ ਹੋ, ਕਿ ਏਡਾ ਰਾਜਪੂਤਾਂ 'ਚ ਕਿਉਂ ਚੇਂਜ ਆ ਗਿਆ? ਨਹੀਂ, ਉਹਦੇ ਵਿੱਚ ਉਹ ਰਾਜਪੂਤ ਜਿਹੜੇ ਤਲਵਾਰਾਂ ਕੱਢਦੇ ਸੀ, ਉਹ ਵਿੱਚੋਂ ਕਈ ਮਰ ਗਏ, ਕਈ ਜੇਲ੍ਹ ਚਲੇ ਗਏ। ਅੱਛਾ, ਤੇ ਜਿਹੜੇ ਬੱਚੇ ਨੇ ਉਹ ਸਿਰਫ ਇਹ ਕੰਮ ਕਰਨ ਡਏ ਨੇ ਕਿ ਯਾਰ ਅਸੀਂ ਚਮੋਟਾ ਕੱਢ ਲਈਏ ਤੇ ਇਹਦੇ ਨਾਲ ਖਰੇ 4 ਸਾਹ ਵੱਧ ਲੈ ਲਈਏ। ਵਾਹ 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 ਵਾਹ, ਅੱਛੀ ਗੱਲ ਹੈ ਕਿ ਖੁਸ਼ੀਆਂ ਵੰਡੋ, ਤਲਵਾਰਾਂ ਨਾ ਕੱਢੋ। ਹਾਂ, ਬਸ ਇਹ ਗੱਲ। ਅੱਛਾ ਜੀ ਅਕਰਮ ਸਾਹਿਬ, ਤੁਸੀਂ ਮਜ਼ੀਦ ਅੱਗੋਂ ਵੀ ਉਹਨਾਂ ਦੀਆਂ ਫਿਲਮਾਂ ਕਰਨ ਜਾ ਰਹੇ, ਹਿੰਦੁਸਤਾਨ ਦੀਆਂ, ਪਾਕਿਸਤਾਨ 'ਚ ਵੀ ਤੁਸੀਂ ਫਿਲਮ ਕੀਤੀ, ਹਿੰਦੁਸਤਾਨ 'ਚ ਵੀ ਫਿਲਮ ਕੀਤੀ। ਇਹ ਤੁਹਾਨੂੰ ਕੀ ਫਰਕ ਲੱਗਿਆ ਹੈ ਕਿ ਪਾਕਿਸਤਾਨ ਜਿਹੜੀ ਫਿਲਮ ਕਰਦੇ ਹੋ ਉਹਦੇ 'ਚ ਕੀ ਕਮੀਆਂ ਨੇ ਕਿ ਅਸੀਂ ਸਰਵਾਈਵ ਨਹੀਂ ਕਰ ਪਾ ਰਹੇ, ਸਾਡੀ ਇੰਡਸਟਰੀ ਤੇ ਬੰਦ ਪਈ ਹੈ ਤੇ ਉਹਦੇ ਵੱਲ ਕੋਈ ਖਾਸ ਤੌਰ ਤੇ ਧਿਆਨ ਵੀ ਨਹੀਂ ਦੇ ਰਿਹਾ? ਉਹਦੇ ਨਾਲ ਭਾਜੀ ਇਹ ਵੇ ਕਿ ਉਹਨਾਂ ਨੇ
ਪੈਸਾ ਖੁੱਲੇ ਦਿਲ ਲਾਣਾ, ਵਾਪਸੀ ਤੇ ਉਹਨਾਂ ਨੇ ਬਾਅਦ ਚ ਸੋਚਣਾ ਨਾ ਜੀ ਕਿਵੇਂ ਹੋਏਗੀ। ਅਸੀਂ ਲਾਣ ਲੱਗੇ ਆ, ਸੋਚਨੇ ਆ ਕਿ ਯਾਰ ਲਾਣ ਰਹੇ ਆ, ਪਤਾ ਨਹੀਂ ਵਾਪਸ ਆਣ ਕਿ ਨਾ। ਮੈਂ ਤੁਹਾਡੀ ਗੱਲ ਤੋਂ ਮੈਨੂੰ ਇੱਕ ਵਾਕਿਆ ਯਾਦ ਆ ਗਿਆ ਕਿ ਮੈਂ ਵੀ ਇੱਕ ਫਿਲਮ 'ਚ ਕੰਮ ਕੀਤਾ ਤੇ ਉਹਦੇ ਡਾਇਰੈਕਟਰ ਜਿਹੜੇ ਸਨ ਸ਼ਾਹ ਸਾਹਿਬ ਸਨ ਜੀ। ਤੂੰ ਪੈਸੇ ਮੇਰੇ ਨਹੀਂ ਸੀ ਦੇ ਰਹੇ, ਤੂੰ ਕੁਝ 3 ਮਹੀਨੇ ਬਾਅਦ ਮੈਨੂੰ ਸਟੂਡੀਓ 'ਚ ਨਜ਼ਰ ਆ ਗਏ ਨੇ ਤੇ ਮੈਂ ਉਹਨਾਂ ਦੇ ਕੋਲ ਜਾ ਗਿਆ ਵੀ ਮੰਮੀ, ਮੈਂ ਕਿਹਾ ਚਲੋ ਝੂਠ ਬੋਲ ਕੇ ਪੈਸੇ ਮਿਲ ਜਾਣ। ਮੈਂ ਕਿਹਾ ਸ਼ਾਹ ਜੀ ਖੁਦਾ ਦਾ ਵਾਸਤਾ ਸ਼ੁਕਰ ਹੈ, ਮੈਂ ਕਿਹਾ ਤੁਸੀਂ ਨਜ਼ਰ ਆ ਗਏ ਸ਼ਾਹ ਜੀ। ਮੈਂ ਕਿਹਾ ਉਹ ਮਾਂ ਬੜੀ ਬਿਮਾਰ ਹੈ ਮੇਰੀ ਤੇ ਪੈਸੇ, ਤੇ ਮੈਨੂੰ ਕਹਿੰਦੇ ਉਹ ਕਮੀਨਿਆ ਮੇਰਾ ਦਿਲ ਕਰਦਾ ਮੈਂ ਤੇਰੇ ਚਪੇੜ ਮਾਰਾਂ, ਅੰਮੀ ਹੋਰੀ ਬਿਮਾਰ ਤੇ ਤੂੰ ਮੈਨੂੰ ਦੱਸਿਆ ਨਹੀਂ, ਜਾ ਉੱਥੋਂ ਨੱਸ ਕੇ ਜਾ ਤੇ ਕਾਪੀ ਤੇ ਪੈਨਸਲ ਲੈ ਕੇ ਆ। ਮੈਂ ਕੋਈ ਚਿੱਟ ਬਣਾਉਣ ਲੱਗੇ ਵੀ ਜਾ ਰਾਇਲ ਪਾਰਕ ਜਾ ਕੇ ਪੈਸੇ ਲੈ ਲੈ। ਉਹ ਮੈਂ ਕਾਪੀ ਪੈਨਸਲ ਲੈ ਕੇ ਆਇਆ ਤੇ ਉਹਨਾਂ ਨੇ ਤਵੀਜ਼ ਲਿਖਿਆ, ਐਮੀ ਹੋਰਾਂ ਦੇ ਗਲ ਚ ਪਾ ਆਰਾਮ ਆ ਜਾਏਗਾ। ਬਸ ਇਹੀ ਗੱਲ ਹੈ ਸਰਦਾਰ ਸਾਹਿਬ। ਗੱਲ ਇਹ ਕਿ ਇੱਥੇ ਉਹੀ ਹੈ ਕਿ ਅੱਜ ਵੀ ਸਾਡੇ ਆਰਟਿਸਟ ਦੀ ਜਿਹੜੀ ਨਾ ਕਿ ਮਨਵਰ ਸਾਹਿਬ ਦੇ ਦੌਰ 'ਚ ਅਗਰ ਐਡਵਾਂਸ 5000 ਸੀ ਤੇ 5000 ਹੀ ਅੱਜ ਵੀ ਐਡਵਾਂਸ ਸੀ। ਜੀ ਜੀ ਬਿਲਕੁਲ। ਇਹ ਦੁਨੀਆ ਬਦਲ ਗਈ ਪਰ ਸਾਡੇ ਫਿਲਮ ਇੰਡਸਟਰੀ ਦਾ ਐਡਵਾਂਸ ਨਹੀਂ ਬਦਲਿਆ ਤੇ ਨਾ ਇਹਨਾਂ ਲੋਕਾਂ ਦੇ ਰਵੱਈਏ ਬਦਲੇ। ਉਹਦੇ ਨਾਲ ਕੰਮ ਕਰਨ ਦਾ ਸਰਦਾਰ ਸਾਹਿਬ ਐਕਟਰ ਨੂੰ ਉਦੋਂ ਮਜ਼ਾ ਨਹੀਂ ਆਉਂਦਾ ਜਦੋਂ ਤੁਸੀਂ ਮਜਬੂਰੀ ਸੁਣਾ ਕੇ ਅਗਲੇ ਕੋ ਪੈਸੇ ਆਪਣੇ ਕੰਮ ਦੇ ਲੈਣੇ। ਬਿਲਕੁਲ ਇਹ ਨਹੀਂ, ਕੰਮ ਦਾ ਮਜ਼ਾ ਉੱਥੇ ਹੀ ਆਉਂਦਾ ਕਿ ਤੁਸੀਂ ਪਹੁੰਚੋ ਤੇ ਤੁਹਾਡੇ ਹੱਥ 'ਚ ਪੈਸੇ ਫੜਾਉਣ ਤੇ ਫੇਰ ਕਹਿਣਗੇ ਕੰਮ ਜੀ ਸ਼ੁਰੂ ਕਰੀਏ। ਵੈਰੀ ਗੁੱਡ ਵੈਰੀ ਗੁੱਡ। ਅੱਛਾ ਨਹੀਂ, ਥੀਏਟਰ ਤੇ ਹੀ ਮਾਸ਼ਾਅੱਲਾ ਤੁਸੀਂ ਬੜੇ ਕਾਮਯਾਬ ਅਦਾਕਾਰ। ਜੀ ਜੀ। ਔਰ ਮੈਂ ਅਕਸਰ ਤੁਹਾਨੂੰ ਵੇਖ ਰਿਹਾ ਤੁਸੀਂ ਕਦੀ ਕੋਈ ਐਸਾ ਜੁਮਲਾ ਲੂਜ਼ ਜੁਮਲਾ ਨਹੀਂ ਕਿਹਾ, ਕਦੀ ਕੁਜ਼ੂ ਮੈਂ ਨਹੀਂ ਹੋ ਗਿਆ ਵੇ ਤੇ ਹੋ ਗਿਆ ਵੇ। ਹਾਂਜੀ, ਇਹ ਤਰਬੀਅਤ ਕਿੱਥੋਂ ਸਿੱਖੀ ਕਿ ਵੀ ਸਟੇਜ ਦੇ ਉੱਤੇ ਜਿਹੜੀ ਗੱਲ ਕਰਨੀ ਉਹ ਗੰਦੀ ਨਹੀਂ ਹੋਣੀ ਚਾਹੀਦੀ? ਉਹ ਪਹਿਲੇ ਹੋ ਸਕਦਾ ਜੀ, ਮੈਂ ਉਹ ਜਿਹੜੇ ਮੇਰੇ ਉਸਤਾਦ ਨੇ ਉਹ ਟ੍ਰੈਜਡੀ ਕਰਦੇ ਨਾ, ਬਾਬਾ ਸ਼ਿਆਬ ਸਾਹਿਬ, ਉਹ ਮੈਂ ਉਹਨਾਂ ਦੇ ਨਾ ਜੀ ਉਹਨਾਂ ਦਾ ਮਤਲਬ ਫੈਨ ਹੋਇਆ, ਉਹਨਾਂ ਦਾ ਸ਼ਾਗਿਰਦ ਹੋਇਆ ਤੇ ਸਿਰਫ ਇਸ ਕੰਮ ਤੋਂ ਆਇਆ ਕਿ ਕੰਮ ਬਹੁਤ ਅੱਛਾ ਕਰਦੇ। ਉਸ ਤੋਂ ਬਾਅਦ ਜਦੋਂ ਲਾਹੌਰ ਆਏ ਆ ਤੇ ਬਦਰ ਸਾਹਿਬ ਦਾ ਲਿਖਿਆ ਸੀ ਡਰਾਮਾ, ਮੇਰਾ ਖਿਆਲ ਹੈ ਬੜਾ ਮਜ਼ਾ ਆਏਗਾ ਪਾਰਟ 2। ਉਹਦੇ ਵਿੱਚ ਨਿਕਾਹ ਖਾਨ ਦਾ ਰੋਲ ਸੀ, ਉਹ ਮੈਂ ਕਰਨਾ ਸੀ। ਤੇ ਜਦੋਂ ਮੈਂ ਪਹਿਲੇ ਦਿਨ ਆਇਆ ਨਾ ਜੀ, ਸੇਲ ਸਾਹਿਬ ਬੜਾ ਵੱਡਾ ਨਾਂ ਹੈ ਸਾਡੇ ਪਾਕਿਸਤਾਨ ਦਾ, ਸੇਲ ਅਹਿਮਦ ਸਾਹਿਬ, ਉਹ ਏਡਾ ਕੋ ਵੱਡਾ ਨਾਂ ਹੈ ਕਿ ਜਦੋਂ ਉਹਨਾਂ ਨੇ ਰੈਸਲ ਕਰਾਣੀ ਸੀ, ਉਹਨਾਂ ਡਰਾਮਾ ਤਿਆਰ ਕਰਨਾ ਸੀ, ਉਹਨਾਂ ਜਦੋਂ ਰੈਸਲ ਕਰਨ ਲੱਗਿਆ ਤਾਂ ਉਹਨਾਂ ਮੈਨੂੰ ਸਿਰਫ ਇੱਕ ਗੱਲ ਸਮਝਾਈ ਆਂਦਿਆਂ, ਉਹਨਾਂ ਕਿਹਾ ਪੁੱਤਰ ਤੇਰੀ ਬੜੀ ਅੱਛੀ ਰਿਪੋਰਟ ਹੈ, ਤੇਰਾ ਮਸਾਂ ਕਿ ਜਿੰਨੇ ਕਿਹਾ ਕਿ ਉਹ ਬਈ ਅਕਰਮ ਨੂੰ ਰੱਖ ਲਓ ਬੜਾ ਅੱਛਾ, ਤੇ ਤੇਰੇ ਪਹਿਲੀ ਦਫਾ ਸਾਡੇ ਨਾਲ ਕੰਮ ਕਰਨ ਲੱਗਾ, ਲੇਕਿਨ ਗੱਲ ਉਹ ਕਰਨੀ ਪੁੱਤਰ ਜਿਹੜੀ ਆਪਣੀ ਮਾਂ ਭੈਣ ਦੇ ਸਾਹਮਣੇ ਕੀਤੀ ਜਾਏ। ਜ਼ਿੰਦਾਬਾਦ, ਉੱਠੋ ਰੈਸਲ ਕਰੀਏ। ਇਹ ਪੈਗਾਮ ਤੁਸੀਂ ਇਹ ਦੇ ਸਕਦੇ ਹੋ ਸਾਰੇ ਆਰਟਿਸਟਾਂ ਨੂੰ ਕਿ ਯਾਰ ਗੱਲ ਸਟੇਜ ਤੇ ਉਹ ਕਰਨੀ ਜਿਹੜੀ ਤੁਸੀਂ ਆਪਣੀ ਮਾਂ ਭੈਣ ਦੇ ਸਾਹਮਣੇ? ਨਹੀਂ, ਸਾਰੇ ਆਰਟਿਸਟਾਂ ਨੂੰ ਨਹੀਂ, ਸਾਰੇ ਆਰਟਿਸਟ ਵਿੱਚੋਂ ਮੇਰੇ ਸੀਨੀਅਰ ਵੀ ਨੇ, ਲੇਕਿਨ ਜੂਨੀਅਰ ਆਉਣ ਵਾਲਿਆਂ ਨੂੰ ਮੈਂ ਸਿਰਫ ਇਹ ਕਹਾਂਗਾ, ਮੈਸੇਜ ਉਹਨਾਂ ਤੱਕ ਹੀ ਜਾਏਗਾ ਨਾ, ਜਿਹੜਾ ਗੰਦੀ ਗੱਲ ਕਰਦਾ, ਜਿਹੜਾ ਚੰਗੀ ਕਰਦਾ ਉਹਨੂੰ ਤਾਂ ਪਰੇਸ਼ਾਨੀ ਹੋਏਗੀ ਨਹੀਂ। ਉਹਦੇ ਵਿੱਚ ਮੈਂ ਕਿਸੇ ਨੂੰ ਬੁਰਾ ਨਹੀਂ ਕਹਾਂਗਾ, ਮੈਂ ਸਿਰਫ ਨਵੇਂ ਆਉਣ ਵਾਲਿਆਂ ਨੂੰ ਸਿਰਫ ਇਹ ਕਹਾਂਗਾ ਕਿ ਮੈਂ ਇਹ ਗੱਲ ਜ਼ਿਹਨ 'ਚ ਬਿਠਾਈ ਸੀ ਤੇ ਅੱਲਾ ਨੇ ਅੱਜ ਇੰਨਾ ਕੋ ਨਾਂ ਦਿੱਤਾ, ਤੁਸੀਂ ਵੀ ਅਗਰ ਜ਼ਿਹਨ 'ਚ ਬਿਠਾ ਲਓਗੇ, ਅੱਛਾ ਕੰਮ ਕਰੋਗੇ ਤੇ ਮੇਰਾ ਖਿਆਲ ਹੈ ਕਿ ਅੱਲਾਹ ਤਾਲਾ ਮੰਜ਼ਿਲ ਤੱਕ ਜ਼ਰੂਰ ਲੈ ਕੇ ਜਾਏ। ਅਕਰਮ ਸਾਹਿਬ, ਮੈਂ ਪੁੱਛ ਰਿਹਾ ਸੀ ਕਿ ਤੁਸੀਂ ਇਸ ਫੀਲਡ 'ਚ ਆਉਣ ਤੋਂ ਪਹਿਲੇ ਕੀ ਕਰਦੇ ਸੋ? ਬਸ ਜੀ, ਉਦੋਂ ਇਸ ਫੀਲਡ 'ਚ ਆਉਣ ਤੋਂ ਪਹਿਲੇ ਮੈਂ ਬੜੇ ਕੰਮ ਕੀਤੇ ਜੀ, ਮਸਲਨ ਕਿ ਬੇਸ਼ੁਮਾਰ ਕੰਮ ਕੀਤੇ। ਉਹ ਕੰਮ ਤੇ ਇਹਨਾਂ ਨੇ ਕੀਤਾ ਵੀ ਜਿਹੜਾ ਕਹਿੰਦੇ ਲੈ ਵੀ ਹੈ ਉਹਦਾ ਹੀ ਕੰਮ ਲੱਗਦਾ ਹੈ? ਨਹੀਂ ਉਹ ਨਹੀਂ ਕੀਤਾ ਜੀ, ਮਿਹਨਤ ਮਜ਼ਦੂਰੀ ਬੜੀ ਕੀਤੀ। ਮਾਸ਼ਾਅੱਲਾ, ਲੱਗ ਰਿਹਾ ਤੁਸੀਂ ਨਾਮ ਹੀ ਦੱਸੋ ਤੇ ਪਤਾ ਵੀ ਮਜ਼ਦੂਰੀ ਤੁਸੀਂ ਕੀਤੀ ਹੈ ਕਾਫੀ। ਨਹੀਂ, ਸਿਰ ਵੱਲੋਂ ਵੇਖ ਕੇ ਤੁਹਾਨੂੰ ਕੀ ਲੱਗਦਾ ਮੈਂ ਸਿਰ ਭਾਰ ਮਜ਼ਦੂਰੀ ਨਹੀਂ ਕੀਤੀ, ਨਾ ਹੱਥਾਂ ਨਾਲ ਕੀਤੀ। ਮਤਲਬ ਕੀ ਮਜ਼ਦੂਰੀ ਕੀਤੀ ਤੁਸੀਂ? ਮਜ਼ਦੂਰੀ ਭਾਜੀ ਇਹ ਕੀਤੀ ਕਿ ਮੈਂ ਇੱਕ ਐਸਾ ਵਕਤ ਸੀ ਕਿ ਮੇਰੇ ਵਾਲਦ ਸਾਹਿਬ ਨਾ ਜੀ ਘੋੜੇ ਤੋਂ ਉਤਰਦੇ ਹਨ। ਅੱਛਾ ਜੀ। ਤੇ ਬੰਦਾ ਇੱਕ ਰਕਾਬ ਦੇ ਵਿੱਚੋਂ ਪੈਰ ਕੱਢਦਾ ਸੀ, ਵਾਹ, ਮਤਲਬ ਕਿ ਫੜ ਕੇ ਘੋੜੇ ਤੋਂ ਲਾਣਾ। ਫਿਰ ਐਸੀ ਟ੍ਰੈਜਡੀ ਹੋ ਗਈ ਕਿ ਵਾਲਦ ਸਾਹਿਬ ਜੇਲ੍ਹ ਚਲੇ ਗਏ। ਰਾਜਪੂਤਾਂ ਦੇ ਹੁੰਦਾ ਨਾ ਗੁਸਤਾਖੀ ਕੀਤੀ, ਉਹ ਤੇ ਮੈਂ ਮਾਫੀ ਚਾਹਨਾ ਰਾਣਾ ਸਾਹਿਬ। ਅੱਛਾ, ਵਾਰਸ ਫਿਰ ਜੇਲ੍ਹ ਚਲੇ ਗਏ? ਜੀ ਜੀ। ਤੇ ਅਸੀਂ ਫਿਰ ਇੱਕ ਐਸੀ ਬੁਰੀ ਚੀਜ਼ ਹੈ, ਲੜਾਈ ਜਿਹੜੀ ਹੈ ਉਹ ਮੇਰੀਆਂ ਅੱਖਾਂ ਦੇ ਸਾਹਮਣੇ ਹੋਈ ਜੀ, ਸਾਰਾ ਕੁਝ ਮੈਂ ਦੇਖਿਆ। ਕਰਦਿਆਂ ਫਿਰ ਉਹ ਸਾਰੀ ਜ਼ਮੀਨ ਹਰ ਚੀਜ਼ ਚਲੇ ਗਈ ਸਾਡੀ ਨਾ ਜੀ ਉਸ ਮੁਕੱਦਮੇ 'ਚ। ਅਸੀਂ ਕਿਤੇ ਮਜ਼ਦੂਰੀ ਕਰਨ ਡਏ ਸੀ, ਮਜ਼ਦੂਰੀ ਇਹੋ ਜਿਹੀ ਕੀਤੀ ਜੀ। ਫਿਰ ਮਤਲਬ ਕਿ ਅਸੀਂ ਕੰਮਾਂ ਤੇ ਲੱਗ ਗਏ। ਕੰਮ ਮੈਂ ਗਲੀਚਿਆਂ ਦਾ ਕੰਮ ਕੀਤਾ ਜੀ, ਮੈਂ ਭੱਠਿਆਂ ਤੇ ਇੱਟਾਂ ਵੀ ਪਾਈਆਂ। ਮੈਂ ਫਿਰ ਆਪਣੇ ਆਪ ਨੂੰ ਨਾ ਜੀ ਮਾਰਿਆ ਕਿ ਲੜਨਾ ਨਹੀਂ, ਲੜਨਾ ਚੰਗੀ ਗੱਲ ਨਹੀਂ ਹੈ। ਅੱਛੀ ਬਾਤ। ਮੈਂ ਜੀ ਜਿਹੜੇ ਵਿਆਹਾਂ ਸ਼ਾਦੀਆਂ ਦੇ ਉੱਤੇ ਫਿਲਮਾਂ ਬਣਦੀਆਂ ਇਹ ਵੀ ਬਣਾਈਆਂ। ਅੱਛਾ, ਕੈਮਰਾਮੈਨ ਵੀ ਰਹੇ ਹੋ ਜੀ? ਪਤਾ ਨਹੀਂ ਸੀ ਹੈਗਾ, ਲੇਕਿਨ ਉਹ ਤੁਰ ਪਿਆ। ਮੈਂ ਫੜ ਕੇ ਇੱਕ ਦਿਨ ਮੈਂ 2 ਸ਼ਾਦੀਆਂ ਦਾ ਫੰਕਸ਼ਨ ਆ ਗਿਆ ਜੀ ਇਕੱਠਾ, ਤੇ ਮੈਨੂੰ ਕਹਿੰਦੇ ਜੀ ਇਹ ਵੀ ਕਰਨੀ। ਮੈਂ ਕਿਹਾ ਜੀ ਇਹ ਵੀ ਕਰ ਦਿੰਦੇ। ਉਹ ਮੈਂ ਕੈਮਰਾ ਲੈ ਕੇ ਚਲਾ ਗਿਆ। ਜਿਹੜਾ ਮੁੰਡਾ ਰੱਖਿਆ ਸੀ ਉਹ ਤੇ ਕਾਰੀਗਰ ਸੀ, ਮੈਨੂੰ ਪਤਾ ਨਹੀਂ ਸੀ ਇਹਨੂੰ ਬੰਦ ਵੀ ਕਰੀਦਾ, ਚਲਾਉਣ ਦਾ ਪਤਾ ਸੀ ਕਿ ਇੱਥੋਂ ਚੱਲਦਾ। ਉਹ ਮੈਂ ਚਲਾ ਬੈਠਾ ਜੀ, ਤੇ ਜਿਉਂ ਚਲਾਉਣਾ ਸ਼ੁਰੂ ਕੀਤਾ ਉਹ ਪਹਿਲੇ ਤੇ ਬਣੀ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਬਸ ਹੁਣ ਬਹਿ ਜਾਓ ਗੱਡੀ ਦੇ ਵਿੱਚ। ਗੱਡੀ 'ਚ ਬਹਿ ਗਏ, ਫਿਰ ਖਾਣਾ ਖਾ ਲਓ। ਖਾਣਾ ਖਾਣ ਲੱਗ ਪਏ। ਉਹ ਜਦੋਂ ਮੈਂ ਉਹਨਾਂ ਨੂੰ ਫਿਲਮ ਦਿੱਤੀ ਨਾ ਜੀ ਵਾਪਸ, ਤੇ ਉਹਨਾਂ ਨੇ ਕਿਹਾ ਯਾਰ ਇਹ ਮੂੰਹ ਨਹੀਂ ਆ ਰਿਹਾ, ਪੈਰ ਆ ਰਹੇ।
ਤੇ ਉਹ ਫਿਰ ਆਸਤਾ ਆਸਤਾ ਪਤਾ ਚੱਲਦਾ ਗਿਆ। ਠੀਕ ਹੈ। ਉਹ ਮੈਂ ਉਹਨਾਂ ਦੀ ਸਾਰੀ ਫਿਲਮ ਜਿਹੜੀ ਅੱਧੋਂ ਰੱਖ ਕੇ ਨਾ ਜੀ, ਅੱਧ ਚੋਂ ਰੱਖ ਕੇ ਤੇ ਥੱਲੇ ਥੱਲੇ ਦੀ ਬਣਾਈ, ਉੱਤੇ ਦੀ ਬਣਾਈ। ਬਸ ਤੁਸੀਂ ਕਹਿਣਾ ਵੀ ਪੈਰਾਂ ਤੋਂ ਪਛਾਣੋ ਕੌਣ ਕੌਣ, ਮੂੰਹ ਵਿੱਚ ਤੁਹਾਡਾ ਕਿਸੇ ਦਾ ਨਹੀਂ ਹੈਗਾ। ਉਹ ਮੈਂ ਕਿਹਾ ਜੀ ਸਭ ਤੁਹਾਨੂੰ ਅੱਛਾ ਪਤਾ ਨਹੀਂ, ਚੱਲ ਮੈਨੂੰ ਪਤਾ ਲੱਗਿਆ ਕਿ ਤੁਹਾਡੀ ਪਹਿਲੇ ਕਰਿਆਨੇ ਦੀ ਹੱਟੀ ਵੀ ਕੋਈ ਸੀ। ਕਰਿਆਨੇ ਦੀ ਦੁਕਾਨ ਵੀ ਸੀ, ਮੈਂ ਥੋਕ ਦੀ ਦੁਕਾਨ ਵੀ ਰੱਖੀ ਹੈ। ਫਿਰ ਮੈਂ ਕੋਸ਼ਿਸ਼ ਇਹ ਕੀਤੀ ਜੀ, ਮੈਂ ਹਰ ਕੰਮ ਕੀਤਾ, ਪ੍ਰਾਪਰਟੀ ਦਾ ਕੰਮ ਕੀਤਾ। ਉਹ ਜਿਵੇਂ ਜਿਵੇਂ ਹੋਸ਼ ਸੰਭਾਲਦੇ ਗਏ, ਵਾਲੋ ਸਾਹਿਬ ਵਾਪਸ ਆ ਗਏ, ਫਿਰ ਉਹਨਾਂ ਸਾਨੂੰ ਫਿਰ ਚੁੱਕਿਆ, ਫਿਰ ਵਾਪਸ ਲੈ ਗਏ ਉੱਥੇ। ਅੱਛਾ ਜੀ। ਉੱਥੇ ਹੁਣ ਉਹ ਜ਼ੇਨ 'ਚ ਇੱਕ ਡਰ ਸੀ, ਖੌਫ ਸੀ, ਨੀਂਦ ਨਹੀਂ ਸੀ ਆਉਂਦੀ। ਉਹ ਫਿਰ ਉਹਨਾਂ ਨੇ ਚੁੱਕਿਆ, ਅਸੀਂ ਉਹਨਾਂ ਨੂੰ ਕਹਿ ਕਹੂ ਕੇ ਉਹ ਵਾਲੋ ਸਾਹਿਬ ਨੂੰ ਫਿਰ ਖੈਰ ਉਮਰ ਕੈਦ ਹੋ ਗਈ, ਉਹ ਜੇਲ੍ਹ ਚਲੇ ਗਏ। ਅਸੀਂ ਫਿਰ ਉੱਥੋਂ ਸਮਾਨ ਚੁੱਕਿਆ ਤੇ ਵਾਪਸ ਆ। ਇਹ ਤੁਹਾਡੇ ਇਲਾਕੇ ਦੀ ਮਿੱਟੀ ਬੜੀ ਜ਼ਰਖੇਜ਼ ਹੈ, ਜਿਵੇਂ ਕਿ ਤੁਸੀਂ ਰਾਹ ਵਾਲੀ ਤੋਂ ਥੋੜਾ ਜਿਹਾ ਅੱਗੇ ਜਾਈਏ ਤੇ ਗੱਖੜ, ਉੱਥੋਂ ਬੱਬੂ ਸਾਹਿਬ ਜੀ ਜੀ, ਉਹ ਨਜ਼ੀਰ ਅਲੀ ਸਾਹਿਬ, ਉੱਥੋਂ ਰਾਹ ਵਾਲੀ ਤੋਂ ਤੁਸੀਂ ਗੁਜਰਾਂ ਵਾਲੇ ਆ ਜਾਈਏ ਤੇ ਗੁਜਰਾਂ ਵਾਲਾ ਤੇ ਫਿਰ ਉਹ ਭਰਿਆ ਪਿਆ ਜੀ ਮਾਸ਼ਾਅੱਲਾ। ਕੀ ਬਾਤ। ਸੇਲ ਸਾਹਿਬ, ਮਾਨੂੱਲਾ ਸਾਹਿਬ ਦਾ ਨਾਲ ਪਿੰਡ ਹੈ, ਉਹ ਸਾਰੇ ਮਸਤਾਨਾ ਸਾਹਿਬ, ਫਖਰੀ ਅਹਿਮਦ ਸਾਹਿਬ। ਮੈਂ ਉਦੋਂ ਸਟੀਲ ਦਾ ਕੰਮ, ਸਿਲਵਰ ਦਾ ਕੰਮ ਕਰਦਾ ਹੁੰਦਾ, ਸਟੀਲ ਦਾ ਕੀਤਾ, ਲੂਮਾਂ ਦਾ ਕੀਤਾ, ਪਾਵਰਾਂ ਦਾ ਕੰਮ ਕੀਤਾ। ਉਹ ਜ਼ਿੰਦਗੀ ਦੇ ਨਾਲ ਨਾਲ ਜਿਵੇਂ ਜਿਵੇਂ ਜ਼ਿੰਦਗੀ ਚੱਲਦੀ ਗਈ ਨਾ ਜੀ, ਮੈਂ ਅੱਛੇ ਤੋਂ ਅੱਛੇ ਕੰਮ ਨੂੰ ਹੱਥ ਪਾਉਂਦਾ ਰਿਹਾ। ਉਹ ਫਿਰ ਇੱਕ ਦੋਸਤ ਸਨ ਬਾਬਰ ਸਾਹਿਬ, ਉਹਨਾਂ ਦੇ ਨਾਲ ਮੈਂ ਇੱਕ ਡਬਲ ਸਵਾਰੀ ਡਰਾਮਾ ਮਹਿਫਲ ਹਾਲ 'ਚ ਆ ਕੇ ਬਹਿ ਕੇ ਵੇਖਿਆ। ਹਾਲ ਦੇ ਵਿੱਚ। ਅੱਛਾ, ਡਰਾਮਾ ਤੁਸੀਂ ਬਹਿ ਕੇ ਵੇਖਿਆ ਹਾਲ 'ਚ ਬਹਿ ਕੇ ਦੇਖਿਆ ਜੀ। ਉਦੋਂ ਮੈਂ ਫੀਲਡ 'ਚ ਨਹੀਂ ਸੀ ਹੈਗਾ। ਅੱਛਾ, ਕੋਈ ਏਡੀ ਲੰਮੇ ਅਰਸੇ ਦੀ ਗੱਲ ਨਹੀਂ, ਥੋੜੇ ਅਰਸੇ ਦੀ ਗੱਲ ਹੈ। ਜੀ ਜੀ, ਥੋੜੇ ਅਰਸੇ ਦੀ ਗੱਲ ਹੈ। ਮੈਂ ਤੁਹਾਨੂੰ ਦੱਸਿਆ ਨਾ ਜੀ, ਜਿਸ ਕੰਮ ਦਾ ਸ਼ੌਕ ਕੀਤਾ ਉਹ ਸ਼ੌਕ ਨਾਲ ਕੀਤਾ, ਦਿਲ ਲਾ ਕੇ ਕੀਤਾ। ਅੱਲਾਹ ਤਾਲਾ ਨੇ ਉਹਨੂੰ ਉਹਦੇ 'ਚ ਕਾਮਯਾਬ ਕੀਤਾ ਜੀ। ਮੈਂ ਫਿਰ ਉਹ ਗੋਸ਼ੀ ਖਾਨ ਸਾਹਿਬ, ਸ਼ਾਹਿਦ ਖਾਨ ਸਾਹਿਬ ਨਹੀਂ, ਗੋਸ਼ੀ ਡਰਾਮਾ ਕਰਨ ਗਏ। ਗੋਸ਼ੀ 2 ਸਾਹਿਬ ਦੀ ਗੱਲ ਕਰ ਰਹੇ ਹੋ? ਗੋਸ਼ੀ 2 ਜੀ। ਅੱਛਾ, ਉਹ ਤੁਹਾਡੇ ਸੀਨੀਅਰ ਨੇ ਜੀ? ਉਹ ਵੀ ਸੀਨੀਅਰ ਨੇ, ਸ਼ਾਹਿਦ ਖਾਨ ਸਾਹਿਬ ਸੀਨੀਅਰ ਨੇ। ਮੈਂ ਇਹਨਾਂ ਦਾ ਡਰਾਮਾ, ਰਾਹ ਵਾਲੀ ਇੱਕ ਡਰਾਮਾ ਕਰਨ ਗਏ ਸੀ, ਧੀਆਂ ਦਾ ਧੰਨ ਭਰਾਇਆ। ਉਹਦੇ ਵਿੱਚ ਮੈਂ ਹਾਲ 'ਚ ਬਹਿ ਕੇ ਵੇਖਿਆ ਡਰਾਮਾ ਇਹਨਾਂ ਦਾ। ਟਿਕਟ ਲੈ ਕੇ, ਮੇਰਾ 20 ਰੁਪਏ ਕਿ 50 ਰੁਪਏ ਟਿਕਟ ਸੀ। ਉਹ ਮੈਂ ਦੁਕਾਨ ਕਰਿਆਨੇ ਦੀ ਬੰਦ ਕਰਕੇ ਆ ਕੇ ਡਰਾਮਾ ਵੇਖਿਆ। ਉਹ ਮੈਂ ਡਰਾਮਾ ਵੇਖਣ ਡਿਆ, ਪਿੱਛੋਂ ਵਾਲਾ ਸਾਹਿਬ ਨੂੰ ਪਤਾ ਲੱਗਾ, ਉਹ ਆ ਗਏ। ਮੈਂ ਦੌੜਾਂ ਲੱਗ ਗਈਆਂ, ਅੱਧਾ ਕੁ ਵੇਖਿਆ ਫਿਰ ਨੱਸ ਗਏ ਕਿ ਉਹਨਾਂ ਦੇ ਅੱਗੇ ਕਿੱਥੇ ਖਲੋਣਾ ਸੀ। ਉਹ ਕਰਦਿਆਂ ਸ਼ੌਕ ਪੈ ਗਿਆ ਮੈਨੂੰ। ਉੱਥੇ ਲਤੀਫ ਸਾਹਿਬ ਨੇ, ਖੋਖਰ ਸਾਹਿਬ, ਉਹਨਾਂ ਨੇ ਇੱਕ ਅਕੈਡਮੀ ਜੀ ਬਣਾਈ ਜਿਨ੍ਹਾਂ ਨੇ ਇਹਨਾਂ ਨੂੰ ਬੁਲਾਇਆ ਸੀ। ਮੈਂ ਉਹਨਾਂ ਨੂੰ ਕਿਹਾ ਯਾਰ ਮੈਨੂੰ ਵੀ ਸ਼ੌਕ ਹੈ, ਉਹਨਾਂ ਨੇ ਨਾਲ ਰੱਖ ਲਿਆ। ਅੱਛਾ ਜੀ। ਉਹ ਕਹਿੰਦੇ ਜੀ 500 ਰੁਪਈਆ ਅਕੈਡਮੀ ਦੀ ਫੀਸ ਹੈ, ਉਹ ਦਿਓ, ਉਹ ਦਿੱਤੀ। ਫਿਰ ਕਹਿੰਦੇ ਜੀ ਮਠਿਆਈ ਦਿਓ, ਉਹਦੇ ਵੀ ਪੈਸੇ ਦਿੱਤੇ। ਅੱਛਾ ਜੀ। ਉਹ ਕਰਦਿਆਂ ਮੈਂ ਉਹਨਾਂ 'ਚ ਆ ਗਿਆ ਤੇ ਡਰਾਮਾ ਹੱਲੇ ਉਹਨਾਂ ਨੇ ਕੋਈ ਨਹੀਂ ਕੀਤਾ, ਕੁਛ ਨਹੀਂ ਕਰਾਇਆ, ਗੁਰਦਕਸ਼ਨਾ ਹੀ ਚੱਲ ਰਹੀਆਂ ਨੇ। ਬਸ ਇੱਕ ਫਿਰ ਜਗ੍ਹਾ ਤੇ ਕਰਨ ਲੱਗਿਆ ਤਾਂ ਉੱਥੇ ਪੁਲਿਸ ਪਈ, ਉਹ ਡਰਾਮਾ ਬੰਦ ਹੋ ਗਿਆ। ਮੈਂ ਕਿਹਾ ਲਓ ਜੀ, ਇਹ ਤਾਂ ਕੰਮ ਖਰਾਬ ਹੋ ਗਿਆ। ਉਹ ਫਿਰ ਮੈਂ ਗੁਜਰਾਂ ਵਾਲੇ ਆ ਕੇ ਤੇ ਸ਼ੁਐਬ ਹਸਨ ਸਾਹਿਬ ਦਾ ਸ਼ਾਗਿਰਦ ਪੈ ਗਿਆ। ਵਾਹ। ਉਹ ਫਿਰ ਡਰਾਮੇ ਕਰਨ ਲੱਗ ਪਏ। ਕਰਦਿਆਂ ਇੱਕ ਬੰਦੇ ਨੇ ਤਤਲੇ ਡਰਾਮਾ ਕਰਾਇਆ। ਉਹਨੇ 7 ਕੁ ਦਿਨ ਡਰਾਮਾ ਕਰਾਇਆ, ਵਾਪਸੀ ਤੇ ਸਾਰੇ ਕਹਿੰਦੇ ਜੀ ਪੇਮੈਂਟ ਮਿਲੇਗੀ। ਉਹ ਦੂਜਿਆਂ ਨੂੰ ਪਤਾ ਨਹੀਂ ਕੀ ਦਿੱਤਾ, ਮੈਨੂੰ ਉਹਨੇ 100 ਰੁਪਇਆ ਦਿੱਤਾ। ਬੱਲੇ ਬੱਲੇ। 7 ਦਿਨ ਡਰਾਮਾ। ਅਕਰਮ ਸਾਹਿਬ, ਜਦੋਂ ਤੁਸੀਂ ਡਰਾਮਾ ਸਟਾਰ ਹੋ ਤੇ ਹੁਣ ਤੇ ਫਿਲਮ ਸਟਾਰ ਹੋ ਨਾ ਤੁਸੀਂ, ਡਰਾਮਾ ਸਟਾਰ ਵੀ। ਮੈਂ ਸੁਣਨ 'ਚ ਵੀ ਆਇਆ, ਥੋੜਾ ਜਿਹਾ ਵੇਖਣ 'ਚ ਵੀ ਆਇਆ ਕਿ ਡਰਾਮਾ ਸਟਾਰਸ ਹੋ ਤੇ ਮਾਸ਼ਾਅੱਲਾ ਤੁਹਾਡੇ ਪਿੱਛੇ ਬੜੀਆਂ ਹੁਸਨਜ਼ਾਦੀਆਂ ਫਿਰਦੀਆਂ ਸਨ। ਕੋਈ ਤੁਹਾਨੂੰ ਮੈਂ ਰੋਂਦਿਆਂ ਹੀ ਵੇਖਿਆ ਕਈਆਂ ਨੂੰ। ਠੀਕ ਹੈ ਜੀ। ਤੇ ਹੁਣ ਤੇ ਫਿਲਮ ਸਟਾਰ ਹੋ ਤੇ ਹੁਣ ਵੀ ਉਹਨੇ ਰੋਂਦੀਆਂ, ਇਸ ਤੋਂ ਹੀ ਪੇਮੈਂਟ ਤੋਂ ਰੋਂਦੀਆਂ ਹੋਣੀਆਂ ਵਿਚਾਰੀਆਂ। ਮੇਰੇ ਪਿੱਛੇ ਕਿੰਨੇ ਰੋਣਾ ਸੀ ਭਾਜੀ। ਨਹੀਂ, ਤੁਸੀਂ ਰਾਣੇ, ਜਦੋਂ ਤੁਸੀਂ ਪੇਮੈਂਟ ਪਹਿਲੇ ਦਿੰਦੇ, ਤੁਸੀਂ ਰਾਣੇ, ਤੁਸੀਂ ਕਿਹੜਾ ਮੁੱਕਰ ਜਾਣਾ। ਉਹ ਰਾਣਿਆਂ ਦੇ ਮੁੰਡੇ ਜਿਹੜੇ ਨਾ ਜੀ ਇਸ ਕੰਮ ਦੇ ਵਿੱਚ ਆ ਜਾਣਗੇ ਤਾਂ ਪਿਛਲੇ ਰੋਂਦੇ ਰਹਿਣਗੇ, ਅਗਲੀਆਂ ਨੇ ਕੀ ਰੋਣਾ। ਅੱਛਾ ਜੀ। ਉਹ ਮੈਂ ਤੁਹਾਨੂੰ ਦੱਸ ਦਿੰਦਾ ਜੀ, ਇਹਦੇ ਵਿੱਚ ਨਾ ਜੀ ਬੜੀਆਂ ਮੁਸ਼ਕਲਾਂ। ਤੁਸੀਂ ਵੀ ਐਕਟਰ ਹੋ, ਤੁਸੀਂ ਵੀ ਆਰਟਿਸਟ ਹੋ, ਤੁਹਾਨੂੰ ਪਤਾ ਹੋਣਾ ਕਿ ਇਸ ਕੰਮ 'ਚ ਕਿੰਨੀਆਂ ਮੁਸ਼ਕਲਾਂ ਹੁੰਦੀਆਂ। ਹਾਂਜੀ। ਅਸੀਂ ਇੱਕ ਡਰਾਮਾ ਹਾਫਸਾਬਾਦ ਕਰਨ ਚਲੇ ਗਏ, ਰਾਤ ਦਾ ਟਾਈਮ ਸੀ ਤੇ ਰੰਗੀਨ ਜੀ ਦੁਨੀਆ ਹੁੰਦੀਆਂ। ਪਹਿਲਾਂ ਬੰਦਾ ਵੇਖ ਕੇ ਤੇ ਵੈਸੇ ਹੀ ਰਹਿ ਜਾਂਦਾ ਕਿ ਯਾਰ ਇਹ ਕੀ ਲੋਕ ਨੇ। ਵਾਹ। ਤੇ ਨਹੀਂ ਪਤਾ ਕਿ ਮੇਕਅਪ ਦੇ ਥੱਲੇ ਕੀ ਹੈ। ਬਿਲਕੁਲ ਸਹੀ ਕਹਿ ਰਹੇ ਤੁਸੀਂ। ਉਹ ਇੱਕ ਕੁੜੀ ਸੀ ਵਜ਼ੀਰਾਬਾਦ ਦੀਆਂ 3 ਭੈਣਾਂ, ਹੁਣ ਡਰਾਮੇ 'ਚ ਕੰਮ ਕਰਦੀਆਂ, ਆਲੀਆ, ਫਰਦੋਸ਼, ਤੁਸੀਂ ਜਾਣਦੇ ਹੋ। ਉਹ ਸਾਡੇ ਨਾਲ ਡਰਾਮਾ ਕਰਨ ਚਲੇ ਗਈਆਂ। ਤੋ ਜਿਹੜੇ ਬੰਦੇ ਨੇ ਸਾਨੂੰ ਘਰ 'ਚ ਪਨਾਹ ਦਿੱਤੀ, ਘਰ 'ਚ ਰਹਿائش ਦਿੱਤੀ, ਫਨਕਾਰ ਇੱਥੇ ਰਹਿਣਗੇ। ਉਹ ਇੱਕ ਪੋਰਸ਼ਨ ਉਹਨਾਂ ਸਾਨੂੰ ਦੇ ਦਿੱਤਾ, ਥੱਲੇ ਵਾਲਾ ਪੋਰਸ਼ਨ ਉਹਨਾਂ ਦਾ ਆਪਣਾ ਸੀ। ਠੀਕ ਹੋ ਗਿਆ। ਉਹ ਰਾਤ ਨੂੰ ਉੱਪਰ ਆ ਗਿਆ ਤੇ ਕਹਿੰਦਾ ਯਾਰ ਮੇਰੇ ਸਿਰ ਨੂੰ ਦਰਦ ਹੋਣ ਰਹੀ। ਉਹ ਜਿਹੜਾ ਮਾਲਕ ਮਕਾਨ। ਅੱਛਾ। ਉਹ ਇਹ ਕੁੜੀਆਂ ਫਿਰ ਤੁਹਾਨੂੰ ਪਤਾ ਹੀ ਹੈ ਕਿ ਉਹਨੇ ਕਿਹਾ ਅੱਛਾ ਸਰ ਮੈਂ ਤੁਹਾਡੇ ਸਿਰ 'ਚ ਤੇਲ ਪਾ ਕੇ ਝੱਸ ਦੇਣੀ। ਵਾਹ। ਉਹਨੇ ਥੋੜਾ ਜਿਹਾ ਤੇਲ ਪਾ ਕੇ ਝੱਸਣਾ ਸ਼ੁਰੂ ਹੀ ਕੀਤਾ ਤੇ ਥੱਲੇ ਬਾਜੀ ਹਰੀ ਆਏ ਨੇ, ਪੌੜੀਆਂ ਚੜੇ ਨੇ। ਉਹਨਾਂ ਨੇ ਵੇਖਿਆ ਕਿ ਬੰਦਾ ਤੇ ਮੇਰਾ ਹੀ ਹੈ ਤੇ ਉੱਤੇ ਜਿਹੜੀ ਤੇਲ ਝੱਸਣ ਦੀ ਉਹ ਤੇ ਮੈਂ ਨਹੀਂ। ਉਹਨਾਂ ਨੇ ਸਾਡਾ ਸਮਾਨ ਸਮੂਨ ਫੜਿਆ ਜੀ, ਬਾਹਰ ਸੁੱਟ ਦਿੱਤਾ। ਰਾਤ ਦਾ 2 ਵਜੇ ਦਾ ਟਾਈਮ ਸੀ। ਹੁਣ ਨਾ ਕਿ ਜਾਣ ਜੋਗੇ, ਉਹ ਪਿੰਡ ਥਾਂ ਟੈਪ ਹੈ ਨਾ ਹਾਫਸਾਬਾਦ। ਉਹ ਜੀ ਰਾਤ ਨੂੰ ਨਾ ਕੋਈ ਚੀਜ਼ ਉਧਰ ਨੂੰ ਜਾਏ। ਇੱਕ ਟਰਾਲੀ ਦੀ ਲਾਈਟ ਪਈ ਨਾ ਰਾਤ ਨੂੰ। ਅੱਛਾ ਜੀ। ਟਰਾਲੀ ਆਈ ਤੇ ਅਸੀਂ ਉਹਨੂੰ ਹੱਥ ਦਿੱਤਾ, ਉਹਨੇ ਖਿਲਾਰ ਦਿੱਤੀ। ਅਸੀਂ ਸਾਰਿਆਂ ਨੇ ਛਾਲਾਂ ਮਾਰੀਆਂ ਤੇ ਵਿੱਚ
ਜਦੋਂ ਵਿੱਚ ਗਏ ਤਾਂ ਉਹ ਗੋਬਰ ਸੀ ਨਾ ਕਿਤੇ ਪੇੜ ਦੇ ਵਿੱਚ ਲੈ ਕੇ ਜਾਣ ਡਏ ਸੀ। ਹਾਂਜੀ, ਡੇਰੇ ਤੋਂ ਭਰ ਕੇ ਤੇ ਉਹ ਕਿਤੇ ਪੈਲੀਆਂ 'ਚ ਸੁੱਟਣ ਜਾਣ ਡਿਆ। ਉਹ ਜਿਹੜਾ ਵਿੱਚ ਡਿੱਗਦਾ ਜਾਏ ਉਹ ਦੱਸੇ ਨਾ ਦੂਜਿਆਂ ਨੂੰ ਕਿ ਮੇਰੇ ਨਾਲ ਕੀ ਹੋਇਆ ਕਿ ਮੇਰੇ ਨਾਲ ਕੀ ਹੋਇਆ। ਖੈਰ ਅਸੀਂ ਮੰਜ਼ਿਲ ਤੇ ਪਹੁੰਚ ਗਏ। ਉਹ ਜਾਨ ਬਚਾਣੀ ਸਾਨੂੰ ਮੁਸ਼ਕਲ ਹੋ ਗਈ। ਅਸੀਂ ਕਿਹਾ ਖੈਰ ਹੈ, ਉੱਥੇ ਜਾ ਕੇ ਤੇ ਸਰਦੀਆਂ ਦੀਆਂ ਰਾਤਾਂ ਹਨ ਤੇ ਕੱਪੜੇ ਵੀ ਜਿਹੜੇ ਗਿੱਲੇ ਹੋ ਗਏ। ਉਦੋਂ ਕੋਈ ਇਹ ਵੀ ਨਹੀਂ ਸੀ ਹੁੰਦਾ ਕਿ ਬੈਗ ਅਸੀਂ ਤਿਆਰ ਕਰਕੇ ਤੇ ਹੋਰ ਚੇਂਜ ਕਰ ਲਾਂਗੇ। ਨਹੀਂ, ਉਦੋਂ 1-2 ਸੂਟ ਦੇ ਵਿੱਚ ਹੀ ਜਾਂਦੇ ਹਨ। ਤੇ ਬਸ ਫਿਰ ਕਾਰਨ ਇਹੋ ਜਿਹੇ ਹੈਪਨ ਹੁੰਦੇ ਰਹਿੰਦੇ ਨੇ। ਤੇ ਮਾਸ਼ਾਅੱਲਾ ਤੁਸੀਂ ਇਸ ਫੀਲਡ 'ਚ, ਤੇ ਤੁਹਾਡੇ ਬਾਅਦ 'ਚ ਕੋਈ ਤੁਹਾਡਾ ਬੱਚਾ ਇਸ ਫੀਲਡ 'ਚ ਆ ਰਿਹਾ? ਨਹੀਂ ਜੀ, ਬੱਚਾ ਹਾਲੇ ਤੱਕ ਕਿਸੇ ਨੂੰ ਕੋਈ ਸ਼ੌਕ ਨਹੀਂ? ਨਹੀਂ, ਦੇਖੋ ਇਹ ਸ਼ੌਕ ਸਾਡੇ ਕੋਲ ਖਾਨਦਾਨੀ ਕੰਮ ਨਹੀਂ ਸੀ, ਮੈਂ ਇਸ ਕੰਮ 'ਚ ਆ ਗਿਆ। ਅਗਰ ਬੱਚੇ ਨੂੰ ਕਿਸੇ ਨੂੰ ਸ਼ੌਕ ਹੋਏਗਾ ਉਹ ਆ ਸਕਦਾ। ਮੈਂ ਹੁਣ ਕਿਸੇ ਨੂੰ ਇਹ ਵੀ ਨਹੀਂ ਮਨਾ ਕਰ ਸਕਦਾ, ਕਿਉਂਕਿ ਅੱਜ ਕੱਲ ਬੱਚਿਆਂ ਨੂੰ ਪੁੱਛ ਕੇ ਟੁਰਨਾ ਚਾਹੀਦਾ ਕਿ ਬਈ ਤੂੰ ਕੀ ਕਰਨਾ ਚਾਹੁੰਦਾ। ਬਿਲਕੁਲ ਸਹੀ। ਅਗਰ ਉਹਨੂੰ ਅੱਛਾ ਲੱਗੇ ਤਾਂ ਉਹ ਆ ਸਕਦਾ। ਮੈਂ ਇਹ ਨਹੀਂ ਕਹਿ ਸਕਦਾ ਕਿ ਨਹੀਂ ਆ ਸਕਦਾ। ਆਉਣ ਵਾਲਾ ਵਕਤ ਪਤਾ ਨਹੀਂ ਕਿਵੇਂ ਦਾ। ਮੈਂ ਬੜੇ ਖੂਬਸੂਰਤ ਅਕਰਮ ਸਾਹਿਬ ਦੀ ਗੱਲ ਕੀਤੀ ਕਿ ਦੇਖੋ, ਜਦੋਂ ਕਿਸੇ ਦੀ ਦੁਸ਼ਮਣੀ ਹੋਵੇ, ਦੁਸ਼ਮਣਦਾਰੀ 'ਚ ਬੰਦਿਆਂ ਨੂੰ ਅੱਗੇ ਪਿੱਛੇ ਨੱਸਣਾ ਪੈਂਦਾ ਹੈ। ਅਕਰਮ ਸਾਹਿਬ ਦਾ ਕਹਿਣ ਦਾ ਮਤਲਬ ਕਿ ਦੁਸ਼ਮਣੀ ਨਹੀਂ, ਪਿਆਰ ਵੰਡੋ। ਆਪਣੇ ਘਰ 'ਚ ਵੀ ਰਹੋਗੇ, ਅੱਲਾਹ ਤੁਹਾਨੂੰ ਸ਼ੋਹਰਤ ਵੀ ਦੇਗਾ, ਸ਼ਨਾਖਤ ਵੀ ਦੇਗਾ। ਇਸੇ ਤਰ੍ਹਾਂ ਅਕਰਮ ਸਾਹਿਬ ਨੇ ਵੀ ਦੁਸ਼ਮਣੀ ਨੂੰ ਬਾਏ ਕਰਕੇ ਤੇ ਫਨ ਦੀ ਦੁਨੀਆ ਨੂੰ ਪਿਆਰ ਕੀਤਾ ਤੇ ਅੱਜ ਪੂਰੀ ਦੁਨੀਆ ਅਕਰਮ ਸਾਹਿਬ ਨਾਲ ਪਿਆਰ ਵੀ ਕਰਦੀ ਹੈ। ਅਕਰਮ ਸਾਹਿਬ ਬੂਟਾ ਗਾਲਾਂ ਕੱਢਦਾ, ਕੋਈ ਆਪਣਾ ਮੈਸੇਜ ਦੇਣਾ ਚਾਹੇ ਤਾਂ ਦੇ ਸਕਦਾ? ਮੈਂ ਸਭ ਨੂੰ ਇਹੋ ਹੀ ਕਹਾਂਗਾ ਜੀ, ਬੂਟਾ ਗਾਲਾਂ ਕੱਢਦਾ, ਬੂਟਾ ਗਾਲਾਂ ਨਹੀਂ ਕੱਢਦਾ। ਬੂਟੇ ਨੇ ਪਿਆਰ ਕੀਤਾ ਤੇ ਲੋਕਾਂ ਨੇ ਮੈਨੂੰ ਪਿਆਰ ਕੀਤਾ। ਪਿਆਰ ਇੱਕ ਐਸਾ ਖਜ਼ਾਨਾ ਹੈ ਕਿ ਜਿਹੜਾ ਤੁਸੀਂ ਜਿੰਨਾ ਵੀ ਵੰਡੀ ਜਾਓਗੇ ਖਤਮ ਨਹੀਂ ਹੋਏਗਾ। ਕੈਸ਼ ਖਤਮ ਹੋ ਜਾਏਗਾ, ਹਰ ਚੀਜ਼ ਖਤਮ ਹੋ ਜਾਏਗੀ, ਖਾਣ ਪੀਣ ਵਾਲੀ ਚੀਜ਼ ਖਤਮ ਹੋ ਜਾਏਗੀ, ਪਿਆਰ ਖਤਮ ਨਹੀਂ ਹੋਏਗਾ। ਇਹਨੂੰ ਜਿੰਨਾ ਵੰਡ ਸਕਦੇ ਹੋ, ਛੋਟਿਆਂ 'ਚ ਵੱਡਿਆਂ 'ਚ, ਇਹਨੂੰ ਵੰਡੀ ਜਾਓ। ਨਹੀਂ, ਇਹਨਾਂ ਦੀ ਗੱਲ ਸੱਚੀ, ਕਿਉਂਕਿ ਮੈਂ ਅਕਸਰ ਹਰ ਡਰਾਮੇ 'ਚ ਇਹਨਾਂ ਨੂੰ ਇਹ ਪਿਆਰ ਵਾਲਾ ਖਜ਼ਾਨਾ ਬਣਦਿਆਂ ਵੇਖਦਾ ਰਹਿੰਦਾ ਵਾਂ। ਇਹਨਾਂ ਦਾ ਖਜ਼ਾਨਾ ਖਤਮ ਨਹੀਂ ਹੋਇਆ, ਨਵਾਂ ਡਰਾਮਾ ਲੱਗਦਾ, ਇਹਨਾਂ ਦਾ ਖਜ਼ਾਨਾ ਫਿਰ ਉੱਥੇ ਹੀ ਤਿਆਰ ਹੁੰਦਾ ਕਿ ਅੱਜ ਫਿਰ ਵੰਡਣਾ ਹੈ। ਅੱਲਾਹ ਤੁਹਾਨੂੰ ਜ਼ਿੰਦਗੀ ਦੇ ਵਿੱਚ ਸਲਾਮਤ ਰਹੋ। ਬੜੀ ਮਿਹਰਬਾਨੀ, ਤੁਸੀਂ ਵਕਤ ਕੱਢਿਆ। ਅੱਲਾਹ ਇਸ ਤੋਂ ਜ਼ਿਆਦਾ ਇੱਜ਼ਤ ਦੇਵੇ ਹੈ ਜੀ। ਬੈਸਟ ਲੱਕ, ਬੜੀ ਮਿਹਰਬਾਨੀ, ਖੈਰ ਹੋਏ। ਨਾਜ਼ਰੀਨ, ਇਹ ਸਨ ਜੀ ਅਕਰਮ ਉਦਾਸ ਸਾਹਿਬ, ਬੂਟਾ ਗਾਲਾਂ ਕੱਢਦਾ ਹੈ। ਮੈਂ ਤੁਹਾਡਾ ਸਰਦਾਰ ਕਮਾਲ, ਮੈਨੂੰ ਵੀ ਇਜਾਜ਼ਤ ਦਿਓ। ਇਨਸ਼ਾਅੱਲਾ ਫਿਰ ਇਸੇ ਤਰ੍ਹਾਂ ਤੁਹਾਡਾ ਮੁਲਾਕਾਤ ਹੋਏਗੀ। ਦੇਖਦੇ ਰਹਿਣਾ ਸਰਦਾਰ ਕਮਾਲ ऑफिशियल चैनल। अल्लाह हाफिज़।